ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, ਉਹਨਾਂ ਦਾ ਫੋਨ ਨੰਬਰ 5599052575। ਇਹਨਾਂ ਤੋਂ ਤੁਸੀਂ ਰੀਅਲ ਸਟੇਟ ਦੇ ਬਾਰੇ ਪਤਾ ਕਰ ਸਕਦੇ ਆ। ਰੀਫਾਈਨੈਂਸ ਤੇ ਲੋਨ ਵੀ ਕਰਵਾ ਸਕਦੇ ਹੋ। ਸਟਾਰਲਾਈਟ ਟਰੱਕ ਟਾਇਰ ਵਾਲੇ, ਇਹਨਾਂ ਤੋਂ ਨਵੇਂ ਤੇ ਪੁਰਾਣੇ ਟਾਇਰ ਲੈ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 2092509535। ਗੁਰਦੀਪ ਸਿੰਘ ਬਿਰਦੀ, ਕਲੋਬਾ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੇਵਾਨਾ ਫਰੈਜ਼ਨੋ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕਰੋਨਾ ਦੀ। ਉਸ ਦੇ ਰਿਕਾਰਡ ਤੋੜ ਕੇ ਜਿਹੜੇ ਕੇਸ ਆ ਉਹ ਨਿਰੰਤਰ ਉਸੇ ਤਰ੍ਹਾਂ ਜਾਰੀ ਆ। ਬਿਲਕੁਲ ਜੀ, ਐਕਚੁਅਲੀ ਇਹਦੇ ਵਿੱਚ ਕੋਈ ਕਮੀ ਜਿਹੜੀ ਉਹ ਨਹੀਂ ਆ ਰਹੀ। ਰਿਕਾਰਡ ਜਿਹੜੇ ਕੇਸ ਨੇ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਆ ਉਹ ਆ ਰਹੇ ਨੇ। ਜਿਹੜਾ ਕੱਲ ਸੀਗਾ ਜੀ 1,31,000, ਪਿਛਲੇ 24 ਘੰਟਿਆਂ ਦੇ ਵਿੱਚ 1,31,787 ਨਵੇਂ ਕੇਸ ਪੋਜ਼ਿਟਿਵ ਜਿਹੜੇ ਉਹ ਆਏ ਆ। 802 ਮਰੀਜ਼ਾਂ ਦੀ ਜਾਨ ਗਈ ਆ। ਇੱਕ ਦਿਨ ਪਹਿਲਾਂ 1,26,265 ਲੋਕ ਜਿਹੜੇ ਜੀ ਉਹ ਪੋਜ਼ਿਟਿਵ ਆਏ ਸੀਗੇ। 7 ਮਾਰਚ ਨੂੰ ਇਹ ਅੰਕੜਾ 1,15,000 ਦੇ ਕਰੀਬ ਜਿਹੜਾ ਉਹ ਸੀਗਾ, ਔਰ 4 ਮਾਰਚ ਨੂੰ ਪਹਿਲੀ ਵਾਰੀ 1,04,000 ਨਵੇਂ ਕੇਸ ਜਿਹੜੇ ਉਹ ਸਾਹਮਣੇ ਆਏ ਸੀਗੇ। ਜਿਹੜੀ ਦਿੱਲੀ ਹੈ ਜੀ, ਉੱਥੇ ਸਰ ਗੰਗਾ ਰਾਮ ਹਸਪੀਟਲ ਦੇ ਵਿੱਚ 37 ਡਾਕਟਰ ਜਿਹੜੇ ਨੇ ਉਹ ਪੋਜ਼ਿਟਿਵ ਪਾਏ ਗਏ ਆ। ਇਹਨਾਂ ਸਾਰਿਆਂ ਨੂੰ ਜਿਹੜਾ ਕਰੋਨਾ ਦਾ ਵੈਕਸੀਨ ਆ ਉਹ ਲੱਗ ਚੁੱਕਾ ਹੋਇਆ। ਇਹਦੇ ਵਿੱਚੋਂ 32 ਡਾਕਟਰ ਹੋਮ ਕੁਆਰੰਟਾਈਨ ਨੇ, ਜਦੋਂ ਕਿ 5 ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਰੋਨਾ ਦੇ ਵੱਧਦੇ ਮਰੀਜ਼ਾਂ ਨੂੰ ਵੇਖਦਿਆਂ ਏਮਜ਼ ਦਿੱਲੀ ਦੇ 10 ਅਪ੍ਰੈਲ ਕਿ ਸ਼ਨੀਚਰਵਾਰ ਤੱਕ ਆਪਰੇਸ਼ਨ ਥੀਏਟਰ ਸਿਰਫ ਐਮਰਜੈਂਸੀ ਸਰਜਰੀ ਹੀ ਹੋ ਸਕੂਗੀ, ਬਾਕੀ ਬੰਦ ਜਿਹੜਾ ਉਹ ਕਰ ਦਿੱਤਾ ਗਿਆ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਨੇਤਾ ਓਮਾਨ ਚਾਂਡੀ ਵੀ ਜਿਹੜੇ ਦੋਨੋਂ ਜਿਹੜੇ ਉਹ ਪੋਜ਼ਿਟਿਵ ਆਏ ਨੇ। ਦਿੱਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ 7437 ਕੇਸ ਸਾਹਮਣੇ ਆਏ ਨੇ। 42 ਲੋਕਾਂ ਦੀ ਜਾਨ ਜਿਹੜੀ ਉਹ ਗਈ ਆ। ਔਰ ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਜਿਹੜੀ ਆ ਉਹ 23,181 ਜਿਹੜੀ ਉਹ ਹੋ ਚੁੱਕੀ ਹੋਈ ਆ। ਮੁੰਬਈ ਦੇ ਵਿੱਚ 9938 ਨਵੇਂ ਕੇਸ ਸਾਹਮਣੇ ਆਏ। 23 ਲੋਕਾਂ ਦੀ ਮੌਤ ਜਿਹੜੀ ਉਹ ਹੋਈ ਹੈ। ਪੰਜਾਬ ਦੇ ਵਿੱਚ ਵੀ ਜਿਹੜੇ ਨਵੇਂ ਮਾਮਲੇ ਨੇ ਉਹ ਨਿਰੰਤਰ ਆਉਣੇ ਜਿਹੜਾ ਉਹ ਜਾਰੀ ਨੇ। ਔਰ ਇੱਕ ਜਿਹੜਾ ਇਹਦੇ ਵਿੱਚ ਵੱਡਾ ਸਵਾਲ ਉੱਠਦਾ ਕਿ ਜੇ ਆਪਾਂ ਪਿਛਲੇ ਵਰ੍ਹੇ ਨੂੰ ਯਾਦ ਕਰੀਏ, ਜਿੱਦਾਂ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਆਇਆ ਔਰ ਇੱਥੇ ਲੋਕਡਾਊਨ ਲੱਗ ਗਿਆ ਸੀਗਾ, ਉਹ ਕਿਵੇਂ ਲੋਕਡਾਊਨ ਦੇ ਵਿੱਚੋਂ ਜਿਹੜਾ ਜੀ ਉਹ ਨਿਕਲੇ ਉਹ ਵੀ ਸਭ ਨੂੰ ਪਤਾ। ਉਹਦੇ ਦੌਰਾਨ ਜੇ ਆਪਾਂ ਚਾਹੇ ਕਿਸੇ ਵੀ ਸੂਬੇ ਦੀ ਗੱਲ ਕਰੀਏ, ਇੱਕ ਸਿੰਗਲ ਸੂਬਾ ਵੀ ਇਹ ਦੱਸ ਸਕਣ ਦੇ ਸਮਰੱਥ ਨਹੀਂਗਾ ਕਿ ਉਹਨਾਂ ਨੇ ਚੇਂਜਸ ਕੀ ਕੀਤੀਆਂ। ਕਿੰਨੇ ਬੈੱਡ ਜਿਹੜੇ ਸੀਗੇ ਜੀ ਉਹ ਐਕਸਟਰਾ ਕੀਤੇ, ਕਿੰਨੇ ਵੈਂਟੀਲੇਟਰ ਸਿਸਟਮ ਜਿਹੜੇ ਸੀ ਉਹ ਐਕਸਟਰਾ ਕੀਤੇ। ਕਹਾਣੀ ਉੱਥੇ ਹੀ ਖੜੀ ਹੈ। ਜਿਹੜੇ ਕੰਮ ਇਹ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਦਿਹਾੜੀ ਦੇ ਉੱਤੇ ਰੱਖੇ ਸੀ 1000 ਰੁਪਈਆ ਦਿਹਾੜੀ ਤੇ, ਉਹ ਮਈ ਮਹੀਨੇ ਦੇ ਵਿੱਚ ਪਿਛਲੇ ਸਾਲ ਰੱਖੇ ਸੀ। ਅਕਤੂਬਰ ਦੇ ਵਿੱਚ ਉਹਨਾਂ ਨੂੰ ਰਾਤ ਨੂੰ ਜਵਾਬ ਦੇ ਦਿੱਤਾ ਵੀ ਸਵੇਰ ਤੋਂ ਕੰਮ ਤੇ ਨਹੀਂ ਆਉਣਾ। ਉਦੋਂ ਅਜੇ ਵੈਕਸੀਨ ਵੀ ਨਹੀਂ ਸੀ ਆਇਆ। 1000 ਰੁਪਏ ਦੇ ਉੱਤੇ ਇਹ ਲੈਬ ਟੈਕਨੀਸ਼ੀਅਨ ਤੇ ਜਿਹੜੀਆਂ ਸਟਾਫ ਨਰਸਸ ਸੀਗੀਆਂ, 3000 ਰੁਪਏ ਦਿਹਾੜੀ ਦੇ ਉੱਤੇ ਡਾਕਟਰ ਰੱਖੇ ਸੀਗੇ। ਉਹ ਵੀ ਸਾਰੇ ਜਿਹੜਾ ਜੀ ਉਹ ਕੱਢ ਦਿੱਤੇ। ਹੁਣ ਕੀ ਇੰਤਜ਼ਾਮ ਹੈ ਇਹਦਾ? ਕੁਝ ਨਹੀਂ, ਕੋਈ ਨਹੀਂ ਜਿਹੜਾ ਜੀ ਉਹ ਦੱਸ ਰਿਹਾ। ਸਿਰਫ ਡਰਾਇਆ ਜਿਹੜਾ ਜੀ ਉਹ ਜਾ ਰਿਹਾ ਵੀ ਹੋਰ ਲੋਕਡਾਊਨ ਲੱਗੂਗਾ, ਹੋਰ ਲੱਗੂਗਾ। ਉਂਝ ਵੈਸੇ ਪੰਜਾਬ ਦੇ ਵਿੱਚ 24 ਘੰਟਿਆਂ ਦੇ ਦੌਰਾਨ 56 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਇਹਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਉਹ 7334 ਜਿਹੜੀ ਉਹ ਹੋ ਗਈ ਹੋਈ ਆ। ਸੂਬੇ ਦੇ ਵਿੱਚ ਕਰੋਨਾ ਦੇ ਜਿਹੜੇ ਐਕਟਿਵ ਕੇਸ ਨੇ ਉਹ 26,399 ਨੇ। ਹੁਸ਼ਿਆਰਪੁਰ ਦੇ ਵਿੱਚ 12, ਜਲੰਧਰ 'ਚ 8, ਅੰਮ੍ਰਿਤਸਰ 'ਚ 7, ਪਟਿਆਲੇ 'ਚ 6, ਲੁਧਿਆਣੇ 'ਚ 4, ਕਪੂਰਥਲਾ ਤੇ ਸੰਗਰੂਰ ਦੇ ਵਿੱਚ 3-3, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਮੋਹਾਲੀ ਤੇ ਤਰਨਤਾਰਨ ਦੇ ਵਿੱਚ 2-2, ਫਾਜ਼ਿਲਕਾ, ਫਰੀਦਕੋਟ, ਗੁਰਦਾਸਪੁਰ ਦੇ ਵਿੱਚ 1-1 ਮੌਤ ਜਿਹੜੀ ਆ ਉਹ ਪਿਛਲੇ 24 ਘੰਟਿਆਂ ਦੇ ਦੌਰਾਨ ਹੋਈ ਹੈ।
ਜੀ। ਤੇ ਅੱਗੇ ਗੱਲ ਕਰਦੇ ਹਾਂ, ਲਾਕਡਾਊਨ ਦੇ ਡਰੋਂ ਪੰਜਾਬ ਦੇ ਵਿੱਚੋਂ ਵੀ ਜਿਹੜੇ ਮਜ਼ਦੂਰ ਆ ਉਹਨਾਂ ਨੇ ਵੀ ਵਾਪਸ ਬਹੀਰਾਂ ਘੱਤੀਆਂ। ਦੇਖੋ, ਇੱਕ ਤਾਂ ਜਿਹੜੇ ਮੁੰਬਈ ਦੇ ਵਿੱਚ ਆ, ਉਥੋਂ ਲਗਾਤਾਰ ਜਿਹੜੇ ਆ ਜੀ ਉਹ ਮਜ਼ਦੂਰ ਜਾ ਰਹੇ ਆ। ਪਹਿਲਾਂ ਵੀ ਗੱਲ ਜਿਹੜੀ ਉਹ ਕੀਤੀ ਸੀਗੀ, ਉਹ ਡਰ ਗਏ ਇੱਕ ਵਾਰੀ ਫੇਰ ਕਿ ਲਾਕਡਾਊਨ ਜਿਹੜਾ ਲੱਗੂਗਾ। ਉਹਨਾਂ ਦੇ ਡਰ ਇਸ ਗੱਲੋਂ ਵੀ ਆ ਕਿ ਪਹਿਲਾਂ ਵਾਂਗੂ, ਪਿਛਲੇ ਵਰੇ ਵਾਂਗੂ ਜੇ ਬੱਸਾਂ ਗੱਡੀਆਂ ਬੰਦ ਹੋ ਗਈਆਂ ਤੇ ਫਿਰ ਉਹ ਆਪਣੇ ਪਿੰਡਾਂ ਦੇ ਵਿੱਚ ਕਿਵੇਂ ਜਿਹੜਾ ਉਹ ਪਹੁੰਚਣਗੇ। 2 ਕੁ ਦਿਨ ਪਹਿਲਾਂ ਤੁਹਾਨੂੰ ਯਾਦ ਨਾ, ਮੈਂ ਉਦੋਂ ਗੱਲ ਇਹ ਜਿਹੜੀ ਕਹੀ ਸੀ ਵੀ ਜੇ ਇੱਥੇ ਪੰਜਾਬ ਦੇ ਵਿੱਚੋਂ ਮਜ਼ਦੂਰ ਇਹਨਾਂ ਦਿਨਾਂ ਦੇ ਵਿੱਚ ਜਾਣ ਲੱਗ ਗਏ, ਜਿਵੇਂ ਤੁਸੀਂ ਡਰਾ ਰਹੇ ਹੋ, ਜਿਵੇਂ ਸਰਕਾਰ ਡਰਾ ਰਹੀ ਹੈ, ਤੇ ਇੱਕ ਵੱਡੀ ਮੁਸ਼ਕਲ ਕਿਸਾਨਾਂ ਦੇ ਵਾਸਤੇ ਖੜੀ ਹੋ ਜੂਗੀ। ਔਰ ਇਹ ਹੋਣ ਲੱਗ ਗਿਆ ਜੀ। ਲਾਕਡਾਊਨ ਲੱਗਣ ਦੇ ਡਰ ਤੋਂ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹਨਾਂ ਨੇ ਘਰ ਵਾਪਸੀ ਸ਼ੁਰੂ ਕਰ ਦਿੱਤੀ ਹੈ। ਕਣਕ ਦੀ ਵਾਢੀ ਦੇ ਵਾਸਤੇ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ। ਬੇਸ਼ੱਕ ਕੰਬਾਈਨਾਂ ਦੇ ਨਾਲ ਕਣਕ ਬਹੁਤੀ ਜਿਹੜੀ ਉਹ ਵੱਢੀ ਜਾਂਦੀ ਹੈ, ਪਰ ਆਫਟਰ ਆਲ ਬੇਸ਼ੱਕ ਕੰਬਾਈਨਾਂ ਨਾਲ ਤੁਸੀਂ ਵੱਢੋ ਜਾਂ ਰੀਪਰ ਦੇ ਨਾਲ ਬਾਅਦ ਦੇ ਵਿੱਚ ਤੂੜੀ ਬਣਾਓ, ਕੰਮਕਾਰ ਦੇ ਵਾਸਤੇ ਤਾਂ ਮਜ਼ਦੂਰ ਜਿਹੜੇ ਉਹ ਚਾਹੀਦੇ ਨੇ ਨਾ। ਜਿਹੜਾ ਮੰਡੀਆਂ ਦੇ ਵਿੱਚ ਹੈ ਉੱਥੇ ਵੀ ਮਜ਼ਦੂਰ ਚਾਹੀਦੇ ਨੇ। ਫੈਕਟਰੀ ਮਾਲਕ ਜਿਹੜੇ ਆ ਉਹ ਵੀ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਕਿ ਮਜ਼ਦੂਰਾਂ ਦੀ ਘਾਟ ਜਿਹੜੀ ਹੋਣੀ ਸ਼ੁਰੂ ਹੋ ਗਈ। ਦੁਆਬਾ ਇਲਾਕੇ ਦੇ ਵਿੱਚ ਜ਼ਿਆਦਾ ਜਿਹੜੀ ਕਣਕ ਦੀ ਕਟਾਈ ਹੈ ਕੰਬਾਈਨਾਂ ਦੇ ਨਾਲ ਕੀਤੀ ਜਾਂਦੀ ਹੈ। ਫਸਲਾਂ ਦੀ ਸਾਂਭ ਸੰਭਾਲ, ਮੰਡੀਆਂ ਤੱਕ ਲੈ ਕੇ ਜਾਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਵਾਸੀ ਮਜ਼ਦੂਰ ਹੀ ਜਿਹੜੇ ਉਹ ਨਿਭਾਉਂਦੇ ਆ। ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਇਹ ਕਹਿੰਦੇ ਨੇ ਕਿ ਪਿਛਲੇ ਸਾਲ ਲਾਕਡਾਊਨ ਲੱਗਣ ਦੇ ਉੱਤੇ ਆਵਾਜਾਈ ਬੰਦ ਹੋ ਗਈ ਸੀ, ਉਹ ਆਪਣੇ ਘਰ ਨਹੀਂ ਸੀ ਜਿਹੜਾ ਉਹ ਜਾ ਸਕੇ। ਇਸ ਕਰਕੇ ਉਹ ਕਹਿੰਦੇ ਸਾਨੂੰ ਡਰ ਲੱਗ ਰਿਹਾ ਇਸ ਗੱਲ ਦਾ ਕਿ ਜੇ ਦੁਬਾਰਾ ਇੱਥੇ ਬੰਦ ਹੋ ਗਿਆ ਸਾਰਾ ਕੁਝ ਤੇ ਫਿਰ ਅਸੀਂ ਕਿਵੇਂ ਜਿਹੜਾ ਜਾਵਾਂਗੇ। ਔਰ ਇਹ ਵੀ ਕਿਹਾ ਕਿ ਪਿਛਲੇ ਵਰੇ ਉਹਨਾਂ ਨੂੰ ਬਹੁਤ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਜਿਹੜਾ ਉਹ ਪਿਆ ਸੀਗਾ। ਜਲੰਧਰ ਰੇਲਵੇ ਸਟੇਸ਼ਨ ਦੇ ਉੱਤੇ ਆਪਣੇ ਪਿੰਡਾਂ ਲਈ ਟ੍ਰੇਨ ਫੜਨ ਆਏ ਜਿਹੜੇ ਮਜ਼ਦੂਰ ਨੇ ਉਹ ਇਹ ਕਹਿੰਦੇ ਆ ਕਿ ਪੰਜਾਬ ਤੇ ਹੋਰ ਥਾਵਾਂ ਦੇ ਉੱਤੇ ਲੱਗ ਰਹੇ ਰਾਤ ਦੇ ਕਰਫਿਊ ਤੇ ਹੋਰ ਪਾਬੰਦੀਆਂ ਤੋਂ ਇਹ ਲੱਗ ਰਿਹਾ ਕਿ ਛੇਤੀ ਇੱਥੇ ਪੰਜਾਬ ਦੇ ਵਿੱਚ ਲਾਕਡਾਊਨ ਲੱਗ ਸਕਦਾ। ਉਹ ਨਹੀਂ ਚਾਹੁੰਦੇ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਜਿਹੜਾ ਉਹ ਰਹਿਣ। ਜਿਹੜੇ ਕਿਸਾਨ ਨੇ ਉਹ ਇਹ ਕਹਿੰਦੇ ਨੇ ਕਿ ਮਜ਼ਦੂਰ ਜਿਹੜੇ ਨੇ ਉਹ ਪੰਜਾਬ ਤੋਂ ਵਾਪਸ ਜਾ ਰਹੇ ਆ, ਜਿਹਦਾ ਅਸਰ ਕਣਕ ਦੀ ਕਟਾਈ ਦੇ ਉੱਤੇ ਪਹਿਲਾਂ ਜਿਹੜਾ ਜੀ ਉਹ ਸਿੱਧਾ ਪਊਗਾ। ਔਰ ਜਿਹੜੇ ਫੈਕਟਰੀਆਂ ਵਾਲੇ ਆ ਉਹ ਇਹ ਕਹਿੰਦੇ ਆ ਕਿ ਜਿਹੜੇ ਮਜ਼ਦੂਰ ਨੇ ਪ੍ਰਵਾਸੀ ਮਜ਼ਦੂਰ ਉਹ ਆਪਣੇ ਪਿੰਡਾਂ ਨੂੰ ਜਾਣ ਦੀ ਜਿੱਦ ਜਿਹੜੀ ਉਹ ਕਰ ਰਹੇ ਆ, ਪਰ ਟ੍ਰੇਨਾਂ ਦੇ ਵਿੱਚ ਟਿਕਟ ਨਾ ਮਿਲਣ ਕਰਕੇ ਯੂਪੀ ਤੇ ਬਿਹਾਰ ਨੂੰ ਜਾਣ ਵਾਲੀਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਵਿੱਚ ਵੀ ਸੀਟਾਂ ਨਾ ਮਿਲਣ ਕਰਕੇ ਉਹ ਮਜਬੂਰੀ 'ਚ ਰੁਕੇ ਹੋਏ ਆ। ਜਦੋਂ ਜਿਹਨੂੰ ਸੀਟ ਮਿਲਦੀ ਆ ਉਹ ਚਲੇ ਜਾਣਾ ਜਿਹੜਾ ਉਹ ਚਾਹੁੰਦਾ ਜੀ। ਤੋ ਇਸ ਕਰਕੇ ਇਹਦਾ ਬਹੁਤ ਵੱਡਾ ਅਸਰ ਜਿਹੜਾ ਉਹ ਪਊਗਾ ਸਰਕਾਰਾਂ ਨੂੰ, ਕਿਉਂਕਿ ਸਿੱਖਿਆ ਕੀ ਸਵਾਲ ਵੱਡਾ ਇਹ ਆ ਪਿਛਲੇ ਜਦੋਂ ਲਾਕਡਾਊਨ ਸੀਗਾ ਉਹਦੇ ਤੋਂ ਉਹੀ ਕੁਝ ਜਿਹੜੇ ਜੇ ਤੁਸੀਂ ਬਿਆਨ ਉਹ ਚੁੱਕ ਲਓ ਜਿਹੜੇ ਪਿਛਲੇ ਸਾਲ ਸੀ ਉਹੀ ਇਸ ਵਾਰੀ ਜਿਹੜੇ ਜੀ ਉਹ ਬਿਆਨ ਨੇ। ਜਾਂ ਤਾਂ ਇੰਤਜ਼ਾਮ ਜਿਹੜਾ ਜੀ ਉਹ ਕਰੋ। ਜੇ ਤੁਸੀਂ ਸਖਤੀ ਕਰਨੀ ਹੈ ਘੱਟੋ ਘੱਟ ਜਿਹੜੇ ਗਰੀਬ ਨੇ, ਜਿਹੜੇ ਮਜ਼ਦੂਰ ਨੇ, ਦਿਹਾੜੀਦਾਰ ਨੇ, ਉਹਨਾਂ ਦੀ ਰੋਟੀ ਦਾ ਤੁਹਾਡੇ ਕੋਲੇ ਜਿਹੜਾ ਜੀ ਉਹ ਕੀ ਇੰਤਜ਼ਾਮ ਹੈ? ਉਹਦਾ ਜ਼ੀਰੋ ਹੈ ਜੀ। 20 ਲੱਖ ਕਰੋੜ ਰੁਪਏ ਦਾ ਇੱਕ ਪੈਕੇਜ ਉਦੋਂ ਬੜਾ ਚਰਚਾ ਦੇ ਵਿੱਚ ਆਇਆ ਸੀ, ਉਹ ਕਿੱਥੇ ਗਿਆ? ਕਿਸੇ ਨੂੰ ਕੁਝ ਨਹੀਂ ਪਤਾ। ਜੀ 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 ਬਿਲਕੁਲ। ਉਹ ਕੰਮ ਤਾਂ ਕੀਤੇ ਨੇ ਜਿਹੜੇ ਕਰਨੇ ਚਾਹੀਦੇ ਆ। ਅੱਗੇ ਸਿੱਧੀ ਅਦਾਇਗੀ ਵਾਲਾ ਜਿਹੜਾ ਮਾਮਲਾ ਆ ਉਸ ਮਾਮਲੇ ਦੇ ਵਿੱਚ ਕੇਂਦਰ ਦੀ ਅੜੀ ਆ ਤੇ ਆੜਤੀਏ ਹੜਤਾਲ ਤੇ ਜਾਣਗੇ। ਦੇਖੋ, ਜਦੋਂ ਉੱਥੋਂ ਇਹ ਜਿਹੜੀ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ ਪਿਊਸ਼ ਗੋਇਲ ਦੇ ਨਾਲ, ਮੈਂ ਕੱਲ ਵੀ ਗੱਲ ਕੀਤੀ ਸੀ ਵੀ ਪਿਊਸ਼ ਗੋਇਲ ਹੋਰਾਂ ਦੀ ਜਿਹੜੀ ਬਾਡੀ ਲੈਂਗੁਏਜ ਆ ਪੰਜਾਬ ਦੇ ਵਾਸਤੇ ਜਾਂ ਕਿਸਾਨਾਂ ਦੀ ਗੱਲ ਜਦੋਂ ਆਉਂਦੀ ਆ, ਉਹ ਬਾਡੀ ਲੈਂਗੁਏਜ ਜਿਹੜੀ ਇਸ ਤਰ੍ਹਾਂ ਦੀ ਆ ਤੁਸੀਂ ਉੱਥੋਂ ਉਹਦੇ ਤੋਂ ਭਲੇ ਦੀ ਆਸ ਨਹੀਂ ਜਿਹੜੀ ਉਹ ਕਰ ਸਕਦੇ। ਜਦੋਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਚੱਲਦੀ ਸੀ ਉਦੋਂ ਸਭ ਤੋਂ ਵੱਧ ਪਿਊਸ਼ ਗੋਇਲ ਹੁਰੀ ਹੀ ਜਿਹੜਾ ਦੀ ਉਹ ਬੋਲਦੇ ਸੀਗੇ। ਹੁਣ ਇਹ ਵੀ ਜਿਹੜੀ ਮੀਟਿੰਗ ਸੀਗੀ ਜਿਹਦੇ ਵਿੱਚ 3 ਮੰਤਰੀ ਸ਼ਾਮਲ ਹੋਏ ਤੇ ਇੱਕ ਜਿਹੜੇ ਇੱਥੇ ਖੇਤੀ ਜਿਹੜਾ ਬੋਰਡ ਆ ਉਹਦੇ ਚੇਅਰਮੈਨ ਸ਼ਾਮਲ ਹੋਏ। ਇਹਦੇ ਵਿੱਚ ਹੈਰਾਨੀ ਵਾਲੀ ਥੋੜੀ ਗੱਲ ਇਹ ਆ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਹੱਥੀ ਖੜੇ ਕਰਤੇ। ਉਹ ਕਹਿੰਦੇ ਜੀ ਨਹੀਂ, ਇੱਥੇ ਹੁਣ ਇਸ ਮਾਮਲੇ ਤੇ ਕੁਝ ਨਹੀਂ ਹੋਣਾ, ਕੇਂਦਰ ਦੀ ਸਰਕਾਰ ਨੇ ਉਹਦੀ ਮੰਨਣੀ ਪੈਣੀ ਹੈ ਜਿਹੜੀ ਸਿੱਧੀ ਅਦਾਇਗੀ ਵਾਲਾ ਮਾਮਲਾ। ਇਹ ਕਿਉਂਕਿ ਜੇ ਮੰਤਰੀ ਇਹ ਗੱਲ ਕਹਿੰਦੇ ਤਾਂ ਇਟ ਮੀਨਸ ਕਿ ਮਤਲਬ ਕਿ ਕਿਤੇ ਨਾ ਕਿਤੇ ਲੁਕਵੇਂ ਰੂਪ 'ਚ ਤੁਸੀਂ ਕਹਿ ਲਓ ਇਹਨਾਂ ਦੀ ਸਹਿਮਤੀ ਤਾਂ ਹੈਗੀ ਆ। ਇਹ ਮਹਿਜ਼ ਉੱਥੇ ਜਾ ਕੇ ਅੱਖਾਂ 'ਚ ਘੱਟਾ ਜਿਹੜੀ ਉਹ ਪਾਉਣ ਵਾਲੀ ਗੱਲ ਕਹੀ ਜਾ ਸਕਦੀ ਆ। ਇਹ ਮੀਟਿੰਗਾਂ ਉਦੋਂ ਥੋੜੀ ਕਰੀਆਂ ਜਾਂਦੀਆਂ ਨੇ। ਅੱਜ 9 ਤਰੀਕ ਆ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ। ਕੱਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ। ਤੁਸੀਂ 2 ਦਿਨ ਪਹਿਲਾਂ ਉੱਥੇ ਮੀਟਿੰਗ ਕਰਨ ਦੇ ਵਾਸਤੇ ਜਾ ਰਹੇ ਹੋ। ਜੇ ਇਹ ਮੀਟਿੰਗਸ ਦੀ ਲੋੜ ਤੁਹਾਨੂੰ ਵੀ ਪਤਾ ਸੀਗਾ ਕਿ ਕੇਂਦਰ ਦੀ ਸਰਕਾਰ ਨੇ ਇਸ ਵਾਰੀ ਸਿੱਧੀ ਅਦਾਇਗੀ ਕਰਨੀ ਆ,
ਉਹ ਪਹਿਲਾਂ ਜਿਹੜੀਆਂ ਜੀ ਇਹ ਕਿਉਂ ਨਹੀਂ ਕੋਸ਼ਿਸ਼ਾਂ ਕੀਤੀਆਂ ਗਈਆਂ। ਕੇਂਦਰ ਦੀ ਸਰਕਾਰ ਨੇ ਨਵਾਂ ਝਟਕਾ ਦੇ ਦਿੱਤਾ ਪੰਜਾਬ ਨੂੰ। ਇਹ ਗੱਲ ਜਿਹੜੀ ਆ ਜੀ ਉਹ ਕਹੀ ਆ ਕਿ ਪੂਰੇ ਤਰੀਕੇ ਨਾਲ ਰੱਦ ਕਰਤੀ ਹੈ ਵੀ ਅਸੀਂ ਨਹੀਂ ਜਿਹੜਾ ਆੜਤੀਆਂ ਦੇ ਰਾਹੀਂ ਦਿੰਦੇ, ਲੈਣੇ ਤਾਂ ਜਿਹੜੇ ਪੈਸੇ ਨੇ ਉਹ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਨਾਲ ਹੀ ਪੈਣਗੇ। ਇਹ ਕਹਿਤਾ ਕਿ ਫਾਰਮੂਲਾ ਲਾਗੂ ਕਰਨਾ ਪਊਗਾ ਔਰ ਇਹ ਜਿਹੜਾ ਜੀ ਕਹਿ ਦਿੱਤਾ ਹੈ ਕਿ ਜਿਹੜੀ ਸਿੱਧੀ ਅਦਾਇਗੀ ਲਈ ਜ਼ਮੀਨੀ ਰਿਕਾਰਡ ਆਨਲਾਈਨ ਕਰਨ ਦਾ ਅਮਲ ਉਹਨੂੰ 6 ਮਹੀਨੇ ਵਾਸਤੇ ਅੱਗੇ ਜਿਹੜਾ ਜੀ ਉਹ ਪਾਤਾ। ਮਤਲਬ ਆਨਲਾਈਨ ਤਾਂ ਨਹੀਂ ਜਿਹੜਾ ਉਹ ਭੇਜਣਾ ਪਊਗਾ, ਪਰ ਅਦਾਇਗੀ ਜਿਹੜੀ ਆ ਉਹ ਸਿੱਧੀ ਹੋਊਗੀ। ਪਿਊਸ਼ ਗੋਇਲ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਜਿਹੜਾ ਜੀ ਇਹ 2 ਘੰਟੇ ਦੇ ਕਰੀਬ ਜਿਹੜੀ ਜੀ ਉਹ ਮੀਟਿੰਗ ਹੋਈ ਔਰ ਇੱਥੇ ਜਿਹੜੇ ਮੰਤਰੀ ਸੀ ਉਹਨਾਂ ਨੇ ਪੱਖ ਰੱਖਿਆ, ਪਰ ਕੇਂਦਰ ਦੀ ਸਰਕਾਰ ਨੇ ਇਹ ਕਿਹਾ ਕਿ ਨਹੀਂ, ਆੜਤੀਏ ਸਾਈਡ ਤੇ ਹੋਣਗੇ। ਉਧਰ ਜਿਹੜੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਉਹਨੇ ਇਹ ਗੱਲ ਕਹੀ ਹੈ ਕਿ ਕੇਂਦਰ ਦੀ ਸਰਕਾਰ ਦੀ ਨਾਂਹ ਤੋਂ ਬਾਅਦ ਆੜਤੀਆਂ ਨੂੰ ਝਟਕਾ ਲੱਗਿਆ ਔਰ ਪੰਜਾਬ ਦੇ ਆੜਤੀਏ 10 ਅਪ੍ਰੈਲ ਤੋਂ ਮੰਡੀਆਂ ਬੰਦ ਕਰਕੇ ਹੜਤਾਲ ਦੇ ਉੱਤੇ ਜਾਣਗੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਵੱਲੋਂ 9 ਅਪ੍ਰੈਲ ਲਈ ਜਿਹੜੀ ਮੀਟਿੰਗ ਦੇ ਬਾਰੇ ਅਜੇ ਤੱਕ ਕੋਈ ਸੱਦਾ ਨਹੀਂ ਆਇਆ। ਜੇ ਪੰਜਾਬ ਸਰਕਾਰ ਨੇ ਆੜਤੀਆਂ ਤੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਕੋਈ ਠੋਸ ਫਾਰਮੂਲਾ ਨਾ ਕੱਢਿਆ, ਉਹਨਾਂ ਕੋਲੇ ਹੜਤਾਲ ਤੇ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ। ਉਧਰ ਜਿਹੜੇ ਹਰਿਆਣੇ ਦੇ ਵਿੱਚ ਆੜਤੀਏ ਨੇ ਉਹ ਆਲਰੇਡੀ ਜਿਹੜਾ ਦੀ ਉਹ ਹੜਤਾਲ ਦੇ ਉੱਤੇ ਚਲੇ ਗਏ ਨੇ। ਫਸਲ ਉੱਥੇ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਵੀ ਨਹੀਂ ਵਿਕ ਰਹੀ ਔਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਸਾਈਲੋ ਆ, ਜਿਹੜੇ ਸਾਈਲੋ ਬਣੇ ਹੋਏ ਨੇ, ਜਿਹੜਾ ਇੱਥੇ ਡਗਰੂ ਵਾਲਾ ਸਾਈਲੋ ਆ ਮੋਗੇ ਤੋਂ ਫਿਰੋਜ਼ਪੁਰ ਜਾਂਦੇ ਆ, ਉਹ ਇਹ ਜਿਹੜਾ ਦੀ ਇਸ਼ਾਰੇ ਕਰ ਰਹੇ ਨੇ ਕਿਸਾਨਾਂ ਨੂੰ, ਅਸੀਂ ਤਿਆਰ ਆ, ਲਿਆਓ ਕਣਕ ਜਿਹੜੀ ਦੀ ਉਹ ਕਿੰਨੀ ਲਿਆਉਣੀ ਹੈ। ਤੇ ਮੇਰਾ ਖਿਆਲ ਇਹ ਫਾਰਮੂਲਾ ਹੁਣ ਸਮਝਿਆ ਜਾਣਾ ਚਾਹੀਦਾ ਵੀ ਇੱਕ ਨਹੀਂ ਤਾਂ ਦੂਜੇ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਸਾਈਲੋ ਵੱਲ ਨੂੰ ਕਿਸਾਨਾਂ ਨੂੰ ਭੇਜਣਾ ਹੈ। ਬਿਲਕੁਲ ਜੀ ਬਿਲਕੁਲ, ਉਹਨਾਂ ਦੀ ਤਾਂ ਪੂਰੀ ਤਿਆਰੀ ਹੈ ਨਾ ਇਹਦੇ ਵਿੱਚ। ਅੱਗੇ ਗੱਲ ਕਰਦੇ ਹਾਂ ਬਟਾਲੇ ਦੀ। ਬਟਾਲੇ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਈ। ਮਹਾਪੰਚਾਇਤਾਂ ਦਾ ਸਿਲਸਿਲਾ ਜਿਹੜਾ ਜੀ ਇਹ ਜਾਰੀ ਹੈ ਔਰ ਇਹ ਬਟਾਲੇ ਦੇ ਵਿੱਚ ਹੋਈ, ਇਸ ਏਰੀਏ ਦੇ ਵਿੱਚ ਹੋਈ ਇਹ ਪਹਿਲੀ ਮਹਾਪੰਚਾਇਤ ਹੈ। ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਕਿਸਾਨ, ਮਜ਼ਦੂਰ ਤੇ ਵਪਾਰੀ ਜਿਹੜੇ ਸੀਗੇ ਉਹ ਇੱਥੇ ਇਸ ਏਰੀਏ ਦੇ ਵਿੱਚ ਹੋਈ ਇਹ ਪਹਿਲੀ ਜਿਹੜੀ ਮਹਾਪੰਚਾਇਤ ਸੀ। ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ। ਜਿਹੜੀ ਕਿਸਾਨ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਇੱਥੇ ਜਿਹੜਾ ਜੀ ਉਹ ਸ਼ਾਮਲ ਹੋਈ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਖੇਤੀ ਕਾਨੂੰਨ ਵਾਪਸ ਕਰਾਉਣ ਤੇ MSP ਲਾਗੂ ਕਰਾਉਣ ਤੋਂ ਬਾਅਦ ਹੀ ਘਰਾਂ ਨੂੰ ਜਿਹੜਾ ਉਹ ਪਰਤਣਗੇ। ਗੁਰਨਾਮ ਸਿੰਘ ਚੜੂਨੀ ਹੁਰੀ ਪਹਿਲੀ ਵਾਰੀ ਇਸ ਏਰੀਏ ਦੇ ਵਿੱਚ ਜਿਹੜਾ ਜੀ ਆ ਕੇ ਉਹਨਾਂ ਨੇ ਸੰਬੋਧਨ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮੋਰਚੇ ਦੀ ਮਜ਼ਬੂਤੀ ਦੇ ਵਾਸਤੇ ਮਜ਼ਦੂਰ ਵਰਗ ਨੂੰ ਨਾਲ ਲੈ ਕੇ ਜਿਹੜਾ ਉਹ ਚੱਲਿਆ ਜਾਵੇ। ਇਹ ਵੀ ਕਿਹਾ ਕਿ ਕਿਸੇ ਭਾਜਪਾ ਆਗੂ ਦਾ ਜਹਾਜ਼ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉਤਰਨ ਨਾ ਦਿੱਤਾ ਜਾਵੇ। ਮਝੈਲਾਂ ਨੂੰ ਉਹਨਾਂ ਨੇ ਜਿਹੜਾ ਸੀਗਾ ਜੀ ਉਹ ਟਕੋਰ ਲਾਈ। ਇਹ ਕਿਹਾ ਕਿ ਹਰਿਆਣੇ ਦੇ ਲੋਕਾਂ ਤੋਂ ਸਿੱਖੋ, ਜਿੱਥੇ ਭਾਜਪਾ ਤੇ ਜਨ ਨਾਇਕ ਜਨਤਾ ਪਾਰਟੀ ਦੀ ਸਰਕਾਰ ਹੁੰਦਿਆਂ ਵੀ ਲੋਕ ਮੁੱਖ ਮੰਤਰੀ ਤੇ ਹੋਰਨਾਂ ਦੇ ਜਹਾਜ਼ ਨਹੀਂ ਉਤਰਨ ਦਿੰਦੇ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਿਆਸੀ ਆਗੂ ਖੇਤੀ ਕਾਨੂੰਨਾਂ ਦੇ ਵਿਰੁੱਧ ਨਹੀਂ ਬੋਲਦਾ ਉਹਨੂੰ ਭਵਿੱਖ ਦੇ ਵਿੱਚ ਵੋਟਾਂ ਨਾ ਪਾਈਆਂ ਜਾਣ। ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅੰਬਾਨੀ, ਅਡਾਨੀ ਤੇ ਰਾਮਦੇਵ ਦੀਆਂ ਜਿਹੜੇ ਸਮਾਨ ਨੇ ਉਹਦਾ ਮੁਕੰਮਲ ਰੂਪ ਦੇ ਵਿੱਚ ਬਾਈਕਾਟ ਕਰਨ ਤੇ ਜਿਹੜੇ ਭਾਜਪਾ ਆਗੂ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ। ਇਹ ਵੀ ਕਿਹਾ ਕਿ ਕਿਸਾਨਾਂ ਦੀ ਜਿੱਤ ਨੂੰ ਸਮਾਂ ਤਾਂ ਲੱਗ ਸਕਦਾ ਪਰ ਜਿੱਤ ਹੋਊਗੀ। ਜਿਹੜੇ ਬਾਕੀ ਆਗੂ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਕਿਸਾਨ ਅੰਦੋਲਨ ਨੂੰ ਨਨਕਾਣਾ ਸਾਹਿਬ ਗੁਰੂ ਕਾ ਮੋਰਚਾ ਵਾਂਗ ਜਿਹੜਾ ਉਹ ਚਲਾਇਆ ਜਾਵੇ। ਇਹ ਵੀ ਕਿਹਾ ਕਿ 10 ਅਪ੍ਰੈਲ ਦੇ ਪਾਰਲੀਮੈਂਟ ਮਾਰਚ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ। ਇੱਥੇ ਜਿਹੜੇ ਬੁਲਾਰੇ ਸੀ ਉਹਨਾਂ ਨੇ ਅਕਾਲੀ ਦਲ, ਬਾਦਲ ਤੇ ਕਾਂਗਰਸ ਨੂੰ ਵੀ ਜਿਹੜੇ ਸੀ ਉਹ ਰਗੜੇ ਲਾਏ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਨੁਕਤਾਚੀਨੀ ਜਿਹੜੀ ਸੀ ਉਹ ਸਟੇਜ ਤੋਂ ਕੀਤੀ ਗਈ। ਇਹ ਮਾਝੇ ਦੇ ਖੇਤਰ ਦੇ ਵਿੱਚ ਹੋਈ ਪਹਿਲੀ ਮਹਾਪੰਚਾਇਤ ਸੀ ਜਿਹਨੂੰ ਐਡਾ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲਿਆ, ਜਿੱਥੇ ਇਸ ਵੇਲੇ ਸਿਆਸੀ ਰੈਲੀਆਂ ਜਿਹੜੀਆਂ ਨੇ ਜੀ ਉਹ ਸਰਕਾਰ ਦੇ ਹੁਕਮਾਂ ਤੋਂ ਬਾਅਦ ਠੱਪ ਹੋ ਕੇ ਰਹਿ ਗਈਆਂ ਨੇ। ਕਿਸਾਨ ਜਿਹੜੇ ਨੇ ਉਹਨਾਂ ਦੀਆਂ ਮਹਾਪੰਚਾਇਤਾਂ ਜਾਰੀ ਨੇ ਜੀ, ਹੋਣੀਆਂ ਵੀ ਚਾਹੀਦੀਆਂ। ਤੇ ਅੱਗੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਤੇ ਢੀਂਡਸਾ ਧੜੇ ਦੀ। ਇਹਨਾਂ ਦੇ ਮਤਭੇਦ ਉੱਭਰ ਕੇ ਸਾਹਮਣੇ ਆਏ।
ਕੋਈ ਕੱਲ ਜਦੋਂ ਇਹ ਬਾਹਰ ਆਉਣੀ ਸ਼ੁਰੂ ਹੋਈ ਹੈ ਗੱਲ, ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ, ਉਹਨਾਂ ਨੇ ਇਸ ਤਰੀਕੇ ਦੇ ਨਾਲ ਗੱਲ ਜਿਹੜੀ ਦੀ ਉਹ ਕੀਤੀ ਵੀ ਜਿਵੇਂ ਇਹ ਸਮਝੌਤਾ ਸਿਰੇ ਚੜ ਗਿਆ ਹੁੰਦਾ ਤੇ ਨਵਾਂ ਗੱਠਜੋੜ ਜਿਹੜਾ ਉਹ ਪੰਜਾਬ ਦੇ ਵਿੱਚ ਬਣ ਜਾਊਗਾ ਛੇਤੀ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਉਹ ਸੰਪਰਕ ਦੇ ਵਿੱਚ ਨੇ। ਇਹ ਵੀ ਕਿਹਾ ਕਿ ਬਸਪਾ ਦੇ ਨਾਲ ਜਿਹੜੀ ਆ ਜੀ ਉਹ ਗੱਲਬਾਤ ਚੱਲ ਰਹੀ ਹੈ। ਜਿੱਥੋਂ ਤੱਕ ਅਕਾਲੀ ਦਲ ਟਕਸਾਲੀ ਵਾਲੀ ਗੱਲ ਸੀ, ਉਹਨਾਂ ਨੇ ਕਿਹਾ ਉਹ ਤਾਂ ਸਾਡੇ ਆਪਣੇ ਹੀ ਨੇ, ਵੀ ਉਹਨਾਂ ਦੇ ਨਾਲ ਤਾਂ ਗੱਠਜੋੜ ਜਿਹੜਾ ਉਹ ਹੋ ਹੀ ਜਾਣਾ। ਅੱਗੋਂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋ ਰਿਹਾ। ਇਹ ਵੀ ਕਹਿਤਾ ਕਿ ਪਰਮਿੰਦਰ ਢੀਂਡਸਾ ਜਿਹੜੇ ਨੇ ਉਹ ਸੀਐਮ ਦੇ ਫੇਸ ਨਹੀਂ। ਇਹ ਕਿਹਾ ਕਿ ਸੀਐਮ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦਾ ਹੀ ਹੋਊਗਾ, ਉਹ ਵੱਡੀ ਪਾਰਟੀ ਹੈ, ਜਿਹਨੂੰ ਉਹਨਾਂ ਨੇ ਬਣਾਉਣਾ ਉਹ ਬਣਾ ਲੈਣ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਵੀ ਇਹਦੇ ਉੱਤੇ ਬਾਅਦ ਦੇ ਵਿੱਚ ਪ੍ਰਤੀਕਰਮ ਜਿਹੜਾ ਜੀ ਉਹ ਦਿੱਤਾ ਵੀ ਹਾਂ ਸਾਡੀ ਗੱਲਬਾਤ ਜਿਹੜੀ ਚੱਲ ਰਹੀ ਹੈ। ਇਹ ਵੀ ਜਿਹੜਾ ਜੀ ਕਿਹਾ ਕਿ ਜਿਹੜਾ ਅਕਾਲੀ ਦਲ ਬਾਦਲ ਕਾਂਗਰਸ ਤੇ ਭਾਜਪਾ ਤੋਂ ਬਿਨਾਂ ਅਸੀਂ ਕਿਸੇ ਪਾਰਟੀ ਦੇ ਨਾਲ ਗੱਠਜੋੜ ਕਰਨ ਦੇ ਵਾਸਤੇ ਤਿਆਰ ਆ। ਜਦੋਂ ਜਿਹੜਾ ਸੀਗਾ ਜੀ ਦੁਪਹਿਰ ਤੱਕ ਹੁੰਦਿਆਂ ਇਹਦੇ ਉੱਤੇ ਹਰਪਾਲ ਸਿੰਘ ਚੀਮਾ ਹੋਰਾਂ ਦਾ ਬਿਆਨ ਆ ਗਿਆ ਕਿ ਗੱਠਜੋੜ ਨਹੀਂ, ਜਿਹੜੇ ਪਾਰਟੀ ਨੇਤਾਵਾਂ ਦੇ ਨਾਲ ਗੱਲਬਾਤ ਇਹ ਹੋਈ ਆ ਕਿ ਇਹ ਨੇਤਾ ਆਮ ਆਦਮੀ ਪਾਰਟੀ ਜੁਆਇਨ ਕਰਨਗੇ, ਮਤਲਬ ਕਿ ਉਹਦੇ ਵਿੱਚ ਮਰਜ ਹੋ ਜਾਣਗੇ। ਜਦੋਂ ਕਿ ਇਹਦੇ ਉੱਤੋਂ ਫਿਰ ਜਿਹੜਾ ਸੀਗਾ ਉਹ ਇਨਕਾਰ ਕਰ ਦਿੱਤਾ। ਜਿਹੜੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦਾ ਬਾਅਦ ਦੇ ਵਿੱਚ ਬਿਆਨ ਜਿਹੜਾ ਜੀ ਆਇਆ, ਉਹਨਾਂ ਨੇ ਇਹ ਗੱਲ ਕਹੀ ਕਿ ਕਿਸੇ ਨੇਤਾ ਨੇ ਇਹ ਨਹੀਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਜਾਣਗੇ। ਇਹ ਵੀ ਕਿਹਾ ਕਿ ਜਿਹੜੇ ਅਕਾਲੀ ਦਲ ਡੈਮੋਕ੍ਰੇਟਿਕ ਹੈ ਉਹਦੇ ਸਾਹਮਣੇ ਪੰਥਕ ਮਸਲੇ ਵੀ ਨੇ, ਇਸ ਕਰਕੇ ਅਸੀਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਆਪਣਾ ਜਿਹੜਾ ਦਲ ਹੈ ਉਹਨੂੰ ਭੰਗ ਕਰਕੇ। ਇਹ ਕਿਹਾ ਕਿ ਗੱਠਜੋੜ ਦੇ ਵਾਸਤੇ ਜਿਹੜਾ ਜੀ ਉਹ ਬੂਹੇ ਖੁੱਲੇ ਨੇ, ਗੱਠਜੋੜ ਅਸੀਂ ਕਰਾਂਗੇ ਪਰ ਮਰਜ ਪਾਰਟੀ ਜਿਹੜੀ ਜੀ ਉਹ ਨਹੀਂ ਕਰਨੀ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਅਕਾਲੀ ਦਲ ਟਕਸਾਲੀ ਆ ਉਹ 2 ਜਾਂ 3 ਟਿਕਟਾਂ ਉਹਨੂੰ ਦਿੱਤੀਆਂ ਜਾ ਸਕਦੀਆਂ ਨੇ, 2-3 ਟਿਕਟਾਂ ਜਿਹੜੀਆਂ ਜੀ ਉਹ ਇਹਨਾਂ ਦੀਆਂ ਨੇ। ਇਹ ਦੋਨੋਂ ਪਹਿਲਾਂ ਇੱਕ ਹੋਣਗੇ। ਇਹ ਵੈਸੇ ਕੁਝ ਇਹ ਕਹਿ ਰਿਹਾ ਕਿ ਸਮਝੌਤਾ ਟੁੱਟ ਗਿਆ, ਟੁੱਟਿਆ ਨਹੀਂ, ਇਹ ਗੱਲਬਾਤ ਜਿਹੜੀ ਆ ਉਹ ਜਾਰੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਨੇ ਉਹ ਲਹਿਰਾਗਾਗਾ ਤੋਂ ਚੋਣ ਲੜਨ ਦੇ ਜਿਹੜਾ ਦੀ ਇੱਛੁਕ ਨੇ, ਇਹ ਟਿਕਟ ਉਹਨਾਂ ਨੂੰ ਦਿੱਤੀ ਜਾ ਸਕਦੀ ਆ। ਲਹਿਰਾਗਾਗਾ ਤੋਂ ਰਜਿੰਦਰ ਕੌਰ ਭੱਠਲੂਰੀ ਵੀ ਜਿਹੜਾ ਜੀ ਉਹ ਬੈਠੇ ਨੇ ਕਾਂਗਰਸ ਦੇ, ਉਹਨਾਂ ਦਾ ਇਹਦੇ ਉੱਤੇ ਕੀ ਰਿਐਕਸ਼ਨ ਹੁੰਦਾ। ਇਹ ਨਵੀਂ ਹਲਚਲ ਜਿਹੜੀ ਆ ਉਹ ਪੰਜਾਬ ਦੀਆਂ ਸਿਆਸੀ ਸਫਾਂ ਦੇ ਵਿੱਚ ਉਹ ਜਿਹੜੀ ਸ਼ੁਰੂ ਜ਼ਰੂਰ ਹੋ ਗਈ ਆ। ਇਹਦੇ ਤੋਂ ਥੋੜਾ ਬੁਖਲਾਏ ਹੋਏ ਜਿਹੜੇ ਵਿਰਸਾ ਸਿੰਘ ਬਲਟੋਹਾ ਸੀ, ਉਹ ਕੱਲ ਜਿਹੜਾ ਜੀ ਉਹ ਜ਼ਰੂਰ ਬੋਲੀ ਜਾਂਦੇ ਸੀ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਦਾ ਜ਼ਮੀਰ ਜਿਹੜਾ ਉਹ ਵਿਕਿਆ ਹੋਇਆ, ਜਿਵੇਂ ਵਿਰਸਾ ਸਿੰਘ ਬਲਟੋਹਾ ਹੋਰਾਂ ਦਾ ਹੀ ਇੱਕ ਜ਼ਮੀਰ ਹੋਵੇ ਜਿਹੜਾ ਵਿਕਿਆ ਹੋਇਆ ਨਾ ਹੋਵੇ। ਉਹਦਾ ਖਿਆਲ ਜ਼ਮੀਰ ਹੈ ਵੀ ਨਹੀਂ ਇਹਨਾਂ ਲੋਕਾਂ ਦਾ, ਇੰਨਾ ਚਿਰ ਕੀ ਕੁਛ ਨਹੀਂ ਇਹਨਾਂ ਨੇ ਕੀਤਾ। ਅੱਗੇ ਗੱਲ ਕਰਦੇ ਹਾਂ ਬੱਸਾਂ ਦੇ ਸਫ਼ਰ ਦੀ। ਜਿਸ ਤਰ੍ਹਾਂ ਉਹ ਫ੍ਰੀ ਹੋ ਗਿਆ ਸਫ਼ਰ, ਪਰ ਪ੍ਰਾਈਵੇਟ ਬੱਸਾਂ ਨੇ ਵੀ ਇੱਕ ਸਕੀਮ ਲਾ ਲਈ ਆ। ਇਹ ਨਹੀਂ ਪਤਾ ਲੱਗਾ ਵੀ ਬੰਦੇ ਨਾਲ ਬੀਬੀ ਫ੍ਰੀ ਚੱਕਣਗੇ ਜਾਂ ਬੀਬੀ ਦੇ ਨਾਲ ਬੰਦਾ ਫ੍ਰੀ ਚੱਕਣਾ ਹੈ। ਨਹੀਂ ਦੇਖੋ, ਇਹ ਦੇਖਿਆ ਜਾਵੇ ਤਾਂ ਇਉਂ ਲੱਗ ਰਿਹਾ ਬੱਸ ਅੱਡਿਆਂ ਦੇ ਉੱਤੇ ਵੀ ਬੀਬੀਆਂ ਸਾਰੀਆਂ ਜਿਹੜੀਆਂ ਉਹ ਤੁਰੀ ਪਈਆਂ ਨੇ ਜੀ ਘੁੰਮਣ ਫਿਰਨ ਨੂੰ। 40 ਸੀਟਾਂ ਵਾਲੀ ਜਿਹੜੀ ਬੱਸ ਆ ਉਹਦੇ ਵਿੱਚ 80-80, 85-85, 90-90 ਬੀਬੀਆਂ ਜਿਹੜੀਆਂ ਉਹ ਚੜ੍ਹਦੀਆਂ ਨੇ ਬੱਸਾਂ ਦੇ ਵਿੱਚ। ਹੁਣ ਜਿਹੜੇ ਡਰਾਈਵਰ ਕੰਡਕਟਰ ਨੇ ਉਹ ਰੋਕ ਨਹੀਂ ਸਕਦੇ। ਉਹ ਕਹਿੰਦੇ ਜੀ ਸਰਕਾਰ ਨੇ ਫ੍ਰੀ ਕੀਤਾ, ਅਸੀਂ ਕੀ ਕਰੀਏ ਇਹਦੇ ਉੱਤੇ, ਸਾਡੀਆਂ ਤਨਖਾਹਾਂ ਜਿਹੜੀਆਂ ਜੀ ਉਹ ਆ ਜਾਣਗੀਆਂ, ਆਪੇ ਸਰਕਾਰ ਉਹਦੇ ਪੈਸੇ ਜਿਹੜੇ ਉਹ ਦੇ ਦੂਗੀ। ਹਾਲਾਂਕਿ ਇੱਕ ਹਾਦਸਾ ਇੱਧਰ ਪੱਟੀ ਨੇੜੇ ਹੋਇਆ ਵੀ ਬੱਸ ਦਾ ਟਾਇਰ ਪਾਟ ਗਿਆ ਮੋਰਲੀ ਦਾ, 90 ਸਵਾਰੀਆਂ ਉਹਦੇ ਵਿੱਚ ਸਨ, ਬਹੁਤੀਆਂ ਜਿਹੜੀਆਂ ਜੀ ਉਹ ਲੇਡੀਜ਼, ਚਲੋ ਬਚਾਅ ਹੋ ਗਿਆ ਜਿਹੜਾ ਜੀ ਉਹਦੇ ਵਿੱਚ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ 5 ਗੁਣਾ ਵਾਧਾ ਹੋ ਗਿਆ ਜੀ ਜਿਹੜੇ ਔਰਤ ਮੁਸਾਫਰ ਨੇ ਉਹਨਾਂ ਦਾ। ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਨਿਕਲ ਪੈਣਾ ਔਰਤ ਮੁਸਾਫਰਾਂ ਦਾ। ਇਹ ਕਿਹਾ ਜਾ ਰਿਹਾ 70% ਤੱਕ ਜਿਹੜੀ ਆ ਇਹਦੇ ਵਿੱਚ ਸਵਾਰੀਆਂ ਉਹ ਔਰਤਾਂ ਨੇ। ਰੋਡਵੇਜ਼ ਦੇ 1.5 ਦਰਜਨ ਡਿਪੂ ਦੀਆਂ 919 ਬੱਸਾਂ ਦੇ ਵਿੱਚ 1 ਅਪ੍ਰੈਲ ਨੂੰ 15,076 ਔਰਤਾਂ ਨੇ ਸਫ਼ਰ ਕੀਤਾ। 4 ਦਿਨਾਂ ਤੋਂ ਬਾਅਦ ਇੱਕੋ ਦਿਨ 'ਚ ਇਹਨਾਂ ਬੱਸਾਂ ਦੇ ਵਿੱਚ 53,000 ਔਰਤਾਂ ਨੇ ਸਫ਼ਰ ਕੀਤਾ। ਪੰਜਾਬ ਰੋਡਵੇਜ਼ ਦੀ ਰੋਜ਼ ਦੀ ਆਮਦਨੀ 25 ਤੋਂ 30% ਉਹਨੂੰ 60 ਵੱਜੀ ਹੈ। ਪੀਆਰਟੀਸੀ ਦੀ ਰੋਜ਼ 55 ਲੱਖ
ਔਰਤਾਂ ਸਫ਼ਰ ਕਰਨ ਲੱਗੀਆਂ ਨੇ ਜੀ। ਔਰ ਜਦੋਂ ਕਿ ਪਹਿਲਾਂ ਇਹ ਸਿਰਫ 40% ਔਰਤਾਂ ਜਿਹੜੀਆਂ ਉਹ ਹੁੰਦੀਆਂ ਸੀਗੀਆਂ। ਮੁਸਾਫਰ ਔਰਤਾਂ ਦੀ ਗਿਣਤੀ 'ਚ 15 ਤੋਂ 20% ਦਾ ਵਾਧਾ ਹੋਇਆ। ਪੀਆਰਟੀਸੀ ਨੂੰ ਪ੍ਰਤੀ ਮਹੀਨਾ 18 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਜਿਹੜਾ ਉਹ ਹੋਣ ਲੱਗ ਪਿਆ। ਔਰ ਸਰਕਾਰ ਦੇ ਵੱਲੋਂ 1 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਜਿਹੜੀ ਉਹ ਦਿੱਤੀ ਗਈ ਸੀਗੀ, ਜਿਹਦੇ ਵਿੱਚ ਜਿਹੜੇ ਪ੍ਰਾਈਵੇਟ ਬੱਸ ਮਾਲਕ ਨੇ ਉਹਨਾਂ ਨੂੰ ਜਿਹੜਾ ਜੀ ਇਹ ਹੋ ਗਿਆ, ਉਹ ਕਹਿੰਦੇ ਕਿ ਸਾਡੇ ਹੁਣ ਜਿਹੜੀਆਂ ਸਵਾਰੀਆਂ ਨੇ ਉਹ ਸਾਨੂੰ ਮਿਲਦੀਆਂ ਨਹੀਂ। ਜਿਹੜੇ ਬੱਸ ਅੱਡੇ ਨੇ ਉਹਨਾਂ ਦੇ ਉੱਤੇ ਜਿਹੜਾ ਜੀ ਹੋਕਾ ਦੇਣ ਵਾਲੇ ਜਿਹੜੇ ਉਹ ਹੋਕੇ ਉਹਨਾਂ ਦੇ ਹੁਣ ਨਵੇਂ ਟਾਈਪ ਦੇ ਹੋ ਗਏ ਜੀ। 2 ਨਾਲ 1 ਫ੍ਰੀ, 1 ਨਾਲ 1 ਫ੍ਰੀ ਵੀ ਜਿਹੜਾ ਜੀ ਉਹ ਚੁੱਕੀ ਜਾਂਦੇ ਨੇ। ਜਿਹੜੇ ਤਾਂ ਲੰਬੇ ਰੂਟ ਦੀ ਹੈਗੀ ਸਵਾਰੀ ਉਹਦੇ ਨਾਲ 1 ਨਾਲ 1 ਫ੍ਰੀ ਵੀ ਲੈ ਜਾਂਦੇ ਨੇ। ਜਿਹੜੇ ਨੇੜੇ ਵਾਲੀ ਆ ਉਹ 2 ਨਾਲ 1 ਜਿਹੜਾ ਕਹਿ ਰਿਹਾ ਕਿ 2 ਨਾਲ 1 ਫ੍ਰੀ ਜਿਹੜੀ ਆ ਉਹ ਲਿਜਾਈ ਜਾਊਗੀ। ਜਿਹੜੇ ਇਹ ਪ੍ਰਾਈਵੇਟ ਬੱਸ ਆਪਰੇਟਰ ਨੇ ਉਹ ਇਹ ਕਹਿੰਦੇ ਨੇ ਕਿ ਪਹਿਲਾਂ ਡੀਜ਼ਲ ਦੇ ਭਾਅ ਨੇ ਤੇ ਹੁਣ ਸਰਕਾਰ ਦੀ ਮੁਫਤ ਸਹੂਲਤ ਨੇ ਪ੍ਰਾਈਵੇਟ ਟਰਾਂਸਪੋਰਟ ਦੇ ਵਾਸਤੇ ਹਾਲਾਤ ਇਦਾਂ ਦੇ ਬਣਾਤੇ ਆ ਕਿ ਪ੍ਰਾਈਵੇਟ ਬੱਸਾਂ ਖਾਲੀ ਖੜਕਣ ਜਿਹੜੀਆਂ ਦੀ ਉਹ ਲੱਗੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਜਿੱਥੇ ਜਿਹੜੇ ਮੇਨ ਸੜਕਾਂ ਦੇ ਉੱਤੇ ਜਿਹੜੀ ਸਵਾਰੀ ਆ ਔਰਤ ਸਵਾਰੀ ਦੀ ਉਹ ਉਤਰ ਜਾਂਦੀ ਹੈ, ਜਿੱਥੋਂ ਅੱਗਿਓਂ ਸਰਕਾਰੀ ਬੱਸ ਜਿਹੜੀ ਉਹ ਲੈ ਲੈਂਦੀ ਹੈ। ਜਿਹੜੀਆਂ ਇਹ ਏਸੀ ਬੱਸਾਂ ਨੇ ਆਪਣੇ ਬਾਦਲ ਪਰਿਵਾਰ ਦੀਆਂ, ਉਹਦੇ ਜਿਹੜੇ ਠੇਕੇਦਾਰ ਨੇ ਉਹਨਾਂ ਦੇ ਵੀ ਹੱਥ ਖੜੇ ਹੋ ਗਏ ਨੇ, ਜਿਸ ਤੋਂ ਬਾਅਦ ਜਿਹੜੇ ਮਾਲਕਾਂ ਨੂੰ ਠੇਕੇ ਤੋਂ ਕਰੀਬ 3000 ਰੁਪਏ ਦੀ ਕਟੌਤੀ ਜਿਹੜੀ ਆ ਉਹ ਕਰਨੀ ਪਈ ਆ। ਠੇਕੇ ਦੇ ਉੱਤੇ ਜਿਹੜਾ ਜੀ ਉਹ ਚਲਾ ਰਹੇ ਨੇ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਉੱਤੇ ਵੱਡਾ ਅਸਰ ਜਿਹੜਾ ਜੀ ਉਹ ਪੈ ਰਿਹਾ। ਪੰਜਾਬ ਦੇ ਵਿੱਚ 6700 ਮਿੰਨੀ ਬੱਸਾਂ ਦੇ ਰੂਟ ਪਰਮਿਟ ਨੇ, ਜਦੋਂ ਕਿ 6000 ਵੱਡੀਆਂ ਬੱਸਾਂ ਚੱਲਦੀਆਂ ਨੇ। ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ 2699 ਬੱਸਾਂ ਨੇ ਜਿਹੜੀਆਂ ਕਿ ਰੋਜ਼ ਕੋਈ 7.25 ਲੱਖ ਕਿਲੋਮੀਟਰ ਦਾ ਪੈਂਡਾ ਤੈਅ ਕਰਦੀਆਂ ਨੇ। ਔਰਤਾਂ ਨੇ ਮੁਫਤ ਬੱਸ ਸਫ਼ਰ ਦੀ ਸਹੂਲਤ ਤੋਂ ਪਹਿਲਾਂ ਇਹਨਾਂ ਬੱਸਾਂ 'ਚ ਰੋਜ਼ਾਨਾ ਕੋਈ 4,90,000 ਮੁਸਾਫਰ ਸਫ਼ਰ ਕਰਦੇ ਸੀਗੇ, ਜਦੋਂ ਕਿ ਹੁਣ ਜਿਹੜਾ ਜੀ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਕਈ ਗੁਣਾ ਜਿਹੜੀ ਉਹ ਵੱਧ ਗਈ ਹੋਈ ਆ। ਇਉਂ ਲੱਗਦਾ ਜੀ ਕਿ ਪੰਜਾਬ ਦੇ ਵਿੱਚ ਸਾਰੇ ਜਿਹੜੇ ਜੀ ਉਹ ਸਫ਼ਰ ਕਰਨ ਦੇ ਵਾਸਤੇ ਹੀ ਨਿਕਲ ਪਏ ਹੋਏ ਆ ਜੀ, ਮੁਫਤ ਸੇਵਾ ਹੋਣ ਕਰਕੇ। ਬਿਲਕੁਲ ਜੀ, ਮੇਲਾ ਲੱਗ ਗਿਆ ਮੇਲਾ। ਅੱਗੇ ਗੱਲ ਕਰਦੇ ਹਾਂ ਜਲਿਆਂ ਵਾਲੇ ਬਾਗ ਦੀ। ਰੈਨੋਵੇਸ਼ਨ ਤੋਂ ਬਾਅਦ ਵੀ ਖੁੱਲ ਨਹੀਂ ਸਕਿਆ। ਕੋ ਇਹ ਜਿਹੜਾ ਜਲਿਆਂ ਵਾਲਾ ਬਾਗ ਸੀਗਾ ਜੀ, ਇਹ ਰੈਨੋਵੇਟ ਕਰਨ ਦੇ ਵਾਸਤੇ ਬੰਦ ਕੀਤੇ ਨੂੰ ਹੁਣ ਤਾਂ ਜਿਹੜਾ ਜੀ ਉਹ ਸਾਲ ਹੋ ਗਏ। ਜਦੋਂ 19 ਦੇ ਵਿੱਚ ਸੀਗਾ ਜੀ ਇਹ ਖੁੱਲਣਾ ਸੀਗਾ 13 ਅਪ੍ਰੈਲ 19 ਨੂੰ, ਕਿਉਂਕਿ 1919 ਦੇ ਵਿੱਚ ਸਾਕਾ ਹੋਇਆ ਸੀ ਜਲਿਆਂ ਵਾਲੇ ਬਾਗ ਦਾ, ਤੇ 2019 ਦੇ ਵਿੱਚ ਜਿਹੜਾ ਸੀਗਾ ਜੀ ਉਹ ਇਹਨੂੰ 100 ਸਾਲ ਪੂਰੇ ਹੋਣ ਦੇ ਉੱਤੇ ਜਿਹੜਾ ਇਹ ਹੋਣਾ ਸੀਗਾ। ਤੇ ਉਦੋਂ ਜਿਹੜਾ ਜੀ ਇਹਨੂੰ ਰੈਨੋਵੇਟ ਜ਼ਰੂਰ ਕੀਤਾ ਗਿਆ। ਹੁਣ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਜਿਹੜਾ ਸੀਗਾ 13 ਅਪ੍ਰੈਲ ਨੂੰ ਇਹਨੂੰ ਖੋਲਣ ਦਾ ਪ੍ਰੋਗਰਾਮ ਸੀਗਾ, ਜਿਹਨੂੰ ਪ੍ਰਧਾਨ ਮੰਤਰੀ ਦੇ ਵੱਲੋਂ ਜੀ ਵਰਚੁਅਲ ਪ੍ਰੋਗਰਾਮ ਦੇ ਰਾਹੀਂ ਲੋਕਾਂ ਨੂੰ ਸਮਰਪਿਤ ਕੀਤਾ ਜਾਣਾ ਸੀਗਾ। ਪਰ ਹਾਲ ਦੀ ਘੜੀ ਇਹ ਪ੍ਰੋਗਰਾਮ ਗਾਂਹ ਪਾ ਦਿੱਤਾ ਗਿਆ। ਇਹਦਾ ਜਿਹੜਾ ਟਰਸਟ ਆ ਉਹਦੇ ਮੈਂਬਰ ਤਰਲੋਚਨ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਦੇ ਵੱਲੋਂ 13 ਅਪ੍ਰੈਲ ਨੂੰ ਵਰਚੁਅਲ ਪ੍ਰੋਗਰਾਮ ਰਾਹੀਂ ਇਹ ਬਾਗ ਨੂੰ ਮੁੜ ਕੇ ਲੋਕਾਂ ਨੂੰ ਅਰਪਣ ਕੀਤਾ ਜਾਣਾ ਸੀਗਾ। ਇਹਦੇ ਪਰ ਇਹ ਕਿਹਾ ਜਾ ਰਿਹਾ ਕਿ ਕਰੋਨਾ ਵਾਇਰਸ ਦੇ ਚੱਲਦੇ ਪ੍ਰਭਾਵ ਦੇ ਕਰਕੇ ਪੰਜਾਬ ਸਰਕਾਰ ਨੇ ਫਿਲਹਾਲ ਜਲਿਆਂ ਵਾਲੇ ਬਾਗ ਨੂੰ ਲੋਕਾਂ ਦੇ ਖੋਲਣ ਦੇ ਪ੍ਰੋਗਰਾਮ ਨੂੰ ਗਾਂਹ ਪਾ ਦਿੱਤਾ। ਔਰ ਪੰਜਾਬ ਸਰਕਾਰ ਨੇ 30 ਅਪ੍ਰੈਲ ਤੱਕ, ਕਿਉਂਕਿ ਸਕੂਲ ਕਾਲਜ ਵੀ ਸਾਰੇ ਬੰਦ ਕੀਤੇ ਹੋਏ ਆ, ਸੈਰ ਸਪਾਟੇ ਵਾਲੀਆਂ ਥਾਵਾਂ ਵੀ ਮੁੜ ਕੇ ਬੰਦ ਕਰ ਦਿੱਤੀਆਂ ਗਈਆਂ ਨੇ, ਜਿਹਦੇ ਤਹਿਤ ਜਲਿਆਂ ਵਾਲੇ ਬਾਗ ਨੂੰ ਖੋਲਣ ਦਾ ਪ੍ਰੋਗਰਾਮ ਜਿਹੜਾ ਜੀ ਉਹ ਗਾਂਹ ਪੈ ਗਿਆ। ਜਿਹੜਾ ਇਹਨੂੰ ਰੈਨੋਵੇਟ ਜਿਹੜਾ ਉਹ ਕੀਤਾ ਗਿਆ 15 ਫਰਵਰੀ 2020 ਨੂੰ ਲੋਕਾਂ ਦੇ ਵਾਸਤੇ ਇਹ ਬੰਦ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਇਹਨੂੰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੋਇਆ। ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਜਿਹੜੇ ਜੀ ਉਹ ਖੜੇ ਨੇ ਕਿ ਜਦੋਂ ਇਹ ਸਮਾਰਕ ਖੁੱਲਦਾ ਉਹਦੇ ਅੰਦਰ ਚੇਂਜਸ ਕੀ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਇਹ ਵੱਡਾ ਸਵਾਲ ਹੈ। ਦੂਸਰਾ ਸਵਾਲ ਲੋਕਾਂ ਦੇ ਮਨਾਂ ਦੇ ਅੰਦਰ ਇਹ ਹੈ, ਜਿਵੇਂ ਇਹ ਕਿਹਾ ਜਾ ਰਿਹਾ ਕਿ ਉੱਥੇ ਟਿਕਟ ਲਾਈ ਜਾ ਸਕਦੀ ਹੈ ਜੀ ਇਹਦੇ ਅੰਦਰ ਜਾਣ ਲਈ। ਸੋ ਸ਼ਹੀਦਾਂ ਦੀ ਜਗ੍ਹਾ ਹੈ, ਸ਼ਹੀਦਾਂ ਦੀ ਜਗ੍ਹਾ ਦੇ ਉੱਤੇ ਟਿਕਟ ਕਿਵੇਂ ਹੋ ਸਕਦੀ ਹੈ? ਇਹ ਜਦੋਂ ਖੁੱਲੂਗਾ ਜੀ ਉਦੋਂ ਇਹ ਜਿਹੜੀਆਂ ਕੰਟਰੋਵਰਸੀਜ਼ ਸਾਹਮਣੇ ਜ਼ਰੂਰ ਆਉਣਗੀਆਂ ਜੀ। ਜਿੰਨੀ ਦੇਰ ਤੱਕ ਖੁੱਲਦਾ ਨਹੀਂ ਉਨੀ ਦੇਰ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਦੇ ਅੰਦਰ ਚੇਂਜਸ ਕੀ ਕੀਤੀਆਂ ਗਈਆਂ।
ਚੇਂਜਸ ਤਾਂ ਜ਼ਰੂਰ ਹੋਣਗੀਆਂ ਪਰ ਕਿਆਸ ਰਹੀਆਂ। ਅਜੇ ਤਾਈਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਇੱਕ ਪੰਜਾਬੀ ਗਾਇਕ ਦੀ ਜਿਹੜਾ ਜੇਲ੍ਹ ਦੇ ਸੁਪਰਡੈਂਟ ਦੇ ਆਫਿਸ ਵਿੱਚ ਕਈ ਘੰਟੇ ਬੈਠਾ ਰਿਹਾ, ਚਰਚਾ ਦਾ ਵਿਸ਼ਾ ਹੈ। ਦੇਖੋ, ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਨੇ ਉਹਨਾਂ ਦੇ ਅੰਦਰ ਇੱਕ ਵੱਖਰੀ ਸਰਕਾਰ ਚੱਲਦੀ ਹੈ, ਇੱਕ ਕਿਸਮ ਦੇ ਨਾਲ ਇੱਕ ਸਲਤਨਤ ਵੱਖਰੀ ਆ ਉਹਨਾਂ ਦੀ। ਪੰਜਾਬ ਦੀ ਅਜੇ ਰੋਪੜ ਵਾਲੀ ਜੇਲ੍ਹ ਚਰਚਾ ਦੇ ਵਿੱਚ ਹੈ ਜੀ। 27 ਮਹੀਨੇ ਇਸ ਜੇਲ੍ਹ ਦੇ ਵਿੱਚ ਮੁਖਤਾਰ ਅੰਸਾਰੀ ਰਹਿ ਕੇ ਗਿਆ, ਜਿਹਨੂੰ ਇੰਨੀਆਂ ਬਿਮਾਰੀਆਂ ਸੀਗੀਆਂ ਕਿ ਕਾਗਜ਼ ਭਰਿਆ ਹੋਇਆ ਸੀਗਾ। ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਉਹਦਾ ਮੈਡੀਕਲ ਹੋਇਆ ਤੇ ਉਹ ਬਿਲਕੁਲ ਫਿੱਟ ਹੈ, ਕੋਈ ਬਿਮਾਰੀ ਨਹੀਂ ਉਹਨੂੰ। ਜਿਹੜਾ ਜੀ ਇੱਥੇ ਵੀਲ ਚੇਅਰ ਦੇ ਉੱਤੇ ਸੀ ਤੇ ਉੱਥੇ ਉਹ ਤੁਰ ਕੇ ਅੰਦਰ ਜਿਹੜਾ ਜੀ ਉਹ ਜੇਲ੍ਹ ਦੇ ਗਿਆ। ਮਤਲਬ ਕਿ ਚਰਚਾ ਦਾ ਵਿਸ਼ਾ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹਿੰਦਾ ਹੀ ਹੈ ਨਾ। ਹੁਣ ਲੁਧਿਆਣੇ ਦੀ ਜਿਹੜੀ ਸੈਂਟਰਲ ਜੇਲ੍ਹ ਹੈ, ਇਹਦੇ ਵਿੱਚ ਪੰਜਾਬੀ ਸਿੰਗਰ ਕਰਨ ਔਜਲਾ ਆਪਣੇ ਜਿਹੜਾ ਲਾਮ ਲਸ਼ਕਰ ਸੀਗਾ ਉਹਦੇ ਨਾਲ ਜੇਲ੍ਹ ਦੇ ਵਿੱਚ ਪਹੁੰਚ ਗਿਆ। ਔਰ ਜਿਹੜਾ ਜੇਲ੍ਹ ਸੁਪਰਡੈਂਡੈਂਟ ਨੇ ਉਹਦੇ ਕਮਰੇ ਦੇ ਵਿੱਚ ਜਿਹੜਾ ਜੀ ਉਹ ਕਈ ਘੰਟਿਆਂ ਤੱਕ ਬੈਠਾ ਰਿਹਾ। ਜਿੰਨੇ ਵੀ ਉਹਦੇ ਨਾਲ ਬੰਦੇ ਸੀਗੇ ਸਾਰਿਆਂ ਦੇ ਕੋਲੇ ਮੋਬਾਈਲ ਸੀ, ਕਿਸੇ ਦੀ ਚੈਕਿੰਗ ਨਹੀਂ ਕੀਤੀ ਗਈ। ਔਰ ਇਹਦੀ ਇਸ ਮਾਮਲੇ ਦੀ ਰਿਪੋਰਟ ਜਿਹੜੀ ਹੈ ਜੀ ਉਹ ਓਕੂ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਹਨੇ ਉੱਚ ਅਧਿਕਾਰੀਆਂ ਨੂੰ ਭੇਜੀ ਆ। ਸੁਪਰਡੈਂਡੈਂਟ ਨੇ ਇਸ ਪੰਜਾਬੀ ਗਾਇਕ ਦੇ ਨਾਲ ਆਪਣੇ ਨਿੱਜੀ ਰਿਸ਼ਤੇ ਦੱਸਦੇ ਹੋਏ ਇਹ ਗੱਲ ਕਿਹਾ ਕਿ ਉਹਨੂੰ ਰੋਟੀ ਤੇ ਉਹਨੇ ਜਿਹੜਾ ਜੀ ਉਹ ਬੁਲਾਇਆ ਸੀਗਾ। ਉਧਰ ਜਿਹੜੇ ਏਡੀਜੀਪੀ ਜੇਲ੍ਹ ਨੇ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਜਿਹੜੇ ਜੇਲ੍ਹ ਸੁਪਰਡੈਂਡੈਂਟ ਨੇ ਉਹ ਇਹ ਕਹਿੰਦੇ ਆ ਕਿ ਜਿਹੜਾ ਇਹ ਗਾਇਕ ਆ ਉਹ ਮੇਰੇ ਬੇਟੇ ਦਾ ਦੋਸਤ ਆ, ਸਾਡੇ ਘਰੇਲੂ ਸੰਬੰਧ ਨੇ। ਮੈਂ ਰੋਟੀ ਤੇ ਬੁਲਾਇਆ ਸੀਗਾ, ਘਰੇ ਰੋਟੀ ਬਣਾਉਣ ਦੇ ਵਾਸਤੇ ਟਾਈਮ ਲੱਗ ਰਿਹਾ ਸੀਗਾ, ਜਿਹਦੇ ਕਰਕੇ ਕਹਿੰਦੇ ਮੈਂ ਉਹਨੂੰ ਆਫਿਸ ਲਾਇਆ ਵੀ ਚੱਲ ਤੈਨੂੰ ਉੱਥੋਂ ਜੇਲ੍ਹ ਦੀ ਰੋਟੀ ਜਿਹੜੀ ਆ ਉਹ ਖਵਾਉਣੇ ਆ। ਇਹ ਵੀ ਕਿਹਾ ਕਿ ਆਫਿਸ ਦੇ ਵਿੱਚ ਆ ਕੇ ਉਹ ਕਿਸੇ ਨੂੰ ਨਹੀਂ ਮਿਲਿਆ, ਮੇਰੇ ਨਾਲ ਬੈਠਾ ਰਿਹਾ, ਉਹ ਵੀ 10 ਮਿੰਟ ਦੇ ਵਾਸਤੇ। ਹੁਣ 10 ਮਿੰਟਾਂ 'ਚ ਰੋਟੀ ਕਿਵੇਂ ਖਾ ਲਈ? ਇਹ ਵੀ ਜਿਹੜਾ ਜੀ ਕਿਹਾ ਕਿ ਫਿਰ ਇਹ ਕਿਹਾ ਕਿ ਚੱਲ ਤੈਨੂੰ ਜੇਲ੍ਹ ਵਿਖਾ ਕੇ ਉਦੋਂ ਬਾਅਦ ਆਪਾਂ ਫਿਰ ਘਰੇ ਜਾ ਕੇ ਰੋਟੀ ਖਾਂਦੇ ਆ। ਇਹ ਜੇਲ੍ਹ ਸੁਪਰਡੈਂਟ ਜਿਹੜਾ ਜੀ ਉਹ ਕਹਾਣੀ ਦੱਸ ਰਿਹਾ ਕਿ ਉੱਥੇ ਜੇਲ੍ਹ ਦੇ ਵਿੱਚ ਬਿਠਾ ਕੇ ਜੇ ਘੁੰਮਣ ਫਿਰਾਉਣ ਦੇ ਵਾਸਤੇ ਵੀ ਲੈ ਕੇ ਗਏ ਤੇ ਜੇਲ੍ਹ ਦੇ ਵਿੱਚ ਲੈ ਕੇ ਗਏ ਜੀ। ਹੁਣ ਕਹਾਣੀ ਕੀ ਆ ਜਿਹੜੀ ਅਸਲ ਦੇ ਵਿੱਚ ਜਿਹੜੀ ਪਿੱਛੋਂ ਪਤਾ ਲੱਗ ਰਹੀ ਹੈ, ਜਿਹੜਾ ਰਾਣੋਵਾਲਾ ਸਾਬਕਾ ਅਕਾਲੀ ਸਰਪੰਚ ਹੈ ਗੁਰਦੀਪ, ਜਿਹੜਾ ਕਿ ਇਸ ਵੇਲੇ ਡਰੱਗ ਮਾਮਲੇ ਦੇ ਵਿੱਚ ਅੰਦਰ ਹੈ, ਜਿਹਦੇ ਕੋਲੋਂ ਕਰੋੜਾਂ ਰੁਪਏ ਦੀ ਡਰੱਗ, 13 ਲਗਜ਼ਰੀ ਗੱਡੀਆਂ ਜਿਹੜੀਆਂ ਉਹ ਫੜੀਆਂ ਗਈਆਂ ਸੀਗੀਆਂ। ਇਸ ਮਾਮਲੇ ਦੇ ਵਿੱਚ ਕੁਝ ਦਿਨ ਪਹਿਲਾਂ ਅਜੇ 5 ਵੱਡੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਡੀਜੀਪੀ ਨੇ ਸਸਪੈਂਡ ਕੀਤਾ। ਰਾਣੋ ਜਿਹੜਾ ਉਹ ਇਸੇ ਲੁਧਿਆਣਾ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਹੈ। ਕਰਨ ਔਜਲਾ ਜਿਹੜਾ ਇਹ ਗਾਇਕ ਜੇਲ੍ਹ ਦੇ ਵਿੱਚ ਗਿਆ, ਉਹਨੇ ਕਈ ਆਪਣੇ ਗਾਣਿਆਂ ਦੀ ਸ਼ੂਟਿੰਗ ਜਿਹੜੀ ਆ ਇਹ ਰਾਣੋ ਦੀ ਕੋਠੀ ਦੇ ਵਿੱਚ ਕੀਤੀ ਆ, ਜਿੱਥੇ ਕਿ ਕਈ ਪੰਜਾਬੀ ਗਾਣਿਆਂ ਦੀ ਸ਼ੂਟਿੰਗ ਜਿਹੜੀ ਉਹ ਹੁੰਦੀ ਰਹੀ ਆ ਪਹਿਲਾਂ ਵੀ। ਹੁਣ ਇਹ ਗੱਲ ਅਜੇ ਜਿਹੜੀ ਬਾਹਰ ਤਾਂ ਨਹੀਂ ਆ ਰਹੀ, ਪਰ ਹੈ ਕਹਾਣੀ ਜਿਹੜੀ ਇਹੀ ਕਿ ਉੱਥੇ ਇਹਦੇ ਮਿਲਣ ਜਾਣ ਦਾ ਰੀਜ਼ਨ ਜਿਹੜਾ ਸੀਗਾ ਜੀ ਉਹ ਇਹੀ ਸੀਗਾ ਕਿ ਉਹਨੇ ਰਾਣੋ ਵਾਲੇ ਜਿਹੜਾ ਜੀ ਸਰਪੰਚ ਆ ਉਹਨੂੰ ਮਿਲਣਾ ਸੀਗਾ। ਮਿਲਿਆ ਦਫ਼ਤਰ ਦੇ ਵਿੱਚ ਨਹੀਂ, ਇਹਦੀ ਇਨਵੈਸਟੀਗੇਸ਼ਨ ਦਾ, ਇਹਦੀ ਜਾਂਚ ਜਿਹੜੀ ਆ ਉਹ ਜਾਰੀ ਆ। ਇਹੋ ਜੀ ਜਾਂਚ ਜਿਹੜੀ ਆ ਉਹਨੂੰ ਕਿਵੇਂ ਪ੍ਰਭਾਵਿਤ ਕੀਤਾ ਜਾਂਦਾ, ਇਹਦੇ ਵਾਸਤੇ ਜੇਲ੍ਹ ਅਧਿਕਾਰੀਆਂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ ਜੀ। ਸ਼ਾਇਦ ਉਹ ਪਹਿਲਾਂ ਅਗਾਊ ਸ਼ਾਇਦ ਜ਼ਮਾਨਤ ਲਈ ਗਿਆ ਹੋਊਗਾ, ਕੁਝ ਤਾਂ ਹੋਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।